ਅਗਲੀ ਖਬਰ ਰਸ਼ੀਆ ਯੂਕਰੇਨ ਦੀ ਲੜਾਈ ਦੇ ਸੰਬੰਧ ਦੇ ਵਿੱਚ ਆ। ਯੂਕਰੇਨ ਦਾ ਸ਼ਹਿਰ ਮਰੀਪੋਲ ਉਹ ਕਹਿੰਦੇ ਵੀ ਲਗਭਗ ਹੁਣ ਨਾਨ ਐਗਜ਼ਿਸਟਿੰਗ ਦੇ ਵਿੱਚ ਹੈਗਾ ਆ। ਸਾਰੇ ਸ਼ਹਿਰ ਨੂੰ ਤਹਿ-ਨਹਿ ਕਰ ਦਿੱਤਾ ਆ ਰਸ਼ੀਅਨ ਫੋਰਸਸ ਨੇ। ਪੂਰਾ ਐਨ ਬਿਲਡਿੰਗਸ ਵੀ ਪੂਰੀ ਤਰ੍ਹਾਂ ਖਤਮ ਕਰ ਦਿੱਤੀਆਂ ਆ। ਸੋ 21,000 ਤੋਂ ਵੱਧ ਲੋਕ ਇਕੱਲੇ ਮੈਰੀਪੋਲ ਸ਼ਹਿਰ ਦੇ ਵਿੱਚ ਮਾਰੇ ਗਏ ਆ ਇਸ ਲੜਾਈ 'ਚ। ਇਹ ਯੂਕਰੇਨ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਐਸਟੀਮੇਟ ਨੰਬਰ ਦਿੱਤੇ ਹੈਗੇ ਆ। ਕੁਲੇਬਾ ਉਹਨਾਂ ਦਾ ਜਿਹੜਾ ਡਿਮਿਟਰੋ ਕੁਲੇਬਾ ਯੂਕਰੇਨ ਦਾ ਫੋਰਨ ਮਿਨਿਸਟਰ ਆ, ਉਹਨਾਂ ਨੇ ਸੀਬੀਸੀ ਨੂੰ ਫੇਸ ਦਾ ਨੇਸ਼ਨ ਦੀ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਸਾਡਾ ਪੂਰਾ ਸ਼ਹਿਰ ਐਨ ਗਰਾਊਂਡ ਕਰ ਦਿੱਤਾ, ਜ਼ੀਰੋ ਕਰ ਦਿੱਤਾ ਇੱਕ ਤਰ੍ਹਾਂ ਦੇ ਨਾਲ ਰਸ਼ੀਅਨ ਫੋਰਸਸ ਨੇ। 1 ਲੱਖ ਦੇ ਕਰੀਬ ਜਿਹੜੇ ਮੈਰੀਪੋਲ ਸ਼ਹਿਰ ਦੇ ਸਿਟੀਜ਼ਨ ਆ ਉਹ ਛੱਡ ਕੇ ਉੱਥੋਂ ਜਾ ਚੁੱਕੇ ਹੈਗੇ ਆ। ਬਾੜ ਜਦੋਂ ਲੜਾਈ ਸ਼ੁਰੂ ਹੋਈ ਸੀ ਉਸ ਤੋਂ ਪਹਿਲਾਂ 4.5 ਲੱਖ ਦੇ ਕਰੀਬ ਲੋਕ ਉਸ ਸ਼ਹਿਰ ਦੇ ਵਿੱਚ ਰਹਿੰਦੇ ਸੀਗੇ। ਤੇ ਹਜੇ ਵੀ ਪਰ ਰਸ਼ੀਅਨ ਮਿਲਟਰੀ ਐਸਟੀਮੇਟ ਕਰ ਰਹੀ ਵੀ 2500 ਦੇ ਕਰੀਬ ਜਿਹੜੇ ਯੂਕਰੇਨ ਦੇ ਫਾਈਟਰਸ ਆ ਉਹ ਇੱਕ ਸਟੀਲ ਪਲਾਂਟ ਨੂੰ ਉਹਨਾਂ ਨੇ ਜਿਹੜਾ ਇੱਕ ਤਰ੍ਹਾਂ ਨਾਲ ਬਚਾ ਕੇ ਰੱਖਿਆ ਹੋਇਆ, ਕਿਉਂਕਿ ਬਹੁਤ ਵੱਡਾ ਇੱਕ ਸਟੀਲ ਦਾ ਪਲਾਂਟ ਆ ਇਸ ਸ਼ਹਿਰ ਦੇ ਵਿੱਚ ਤੇ ਰਸ਼ੀਅਨ ਉਸ ਨੂੰ ਟੇਕ ਓਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ। ਜੀ ਜੀ ਜ਼ੈਲੈਂਸਕੀ ਹੁਣਾਂ ਨੇ ਜਿਹੜਾ ਉਹ ਦੱਸਿਆ ਆ ਵੀ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਜਿਹੜਾ ਡੋਨਬਾਸ ਦਾ ਇਲਾਕਾ ਆ ਉਸ ਨੂੰ ਰੂਸ ਵਾਲੇ ਪੂਰੀ ਤਰ੍ਹਾਂ ਨਸ਼ਟ ਕਰਨ ਵੱਲ ਨੂੰ ਤੁਰੇ ਹੋਏ ਆ। ਤੇ ਰੂਸ ਨੇ ਕਿਹਾ ਸੀਗਾ ਵੀ ਅਸੀਂ ਜਿਹੜਾ ਆਪਣਾ ਹੁਣ ਬਹੁਤਾ ਜ਼ੋਰ ਆ ਇਹ ਡੋਨਬਾਸ ਦੇ ਇਲਾਕੇ ਵੱਲ ਨੂੰ ਹੀ ਲਾਉਣਾ ਹੈਗਾ ਆ। ਯੂਕਰੇਨ ਨੇ ਮੈਰੀਪੋਲ ਨੂੰ ਸਰੈਂਡਰ ਕਰਨ ਦੇ ਲਈ ਰੂਸ ਵਾਲਿਆਂ ਨੇ ਆਖਿਆ ਸੀਗਾ, ਉਹ ਉਹਨਾਂ ਦੀ ਡੈਡਲਾਈਨ ਆਲਰੇਡੀ ਲੰਘ ਚੁੱਕੀ ਹੈਗੀ ਆ। ਹੁਣ ਦੇਖੋ ਕੀ ਹੁੰਦਾ ਆ। ਬੌਖਲਾਇਆ ਹੋਇਆ ਆ ਇਸ ਟਾਈਮ ਪੁਤਿਨ, ਇਸ ਲਈ ਵੀ ਉਹਨਾਂ ਦਾ ਬਹੁਤ ਵੱਡਾ ਇੱਕ ਜਿਹੜਾ ਜੰਗੀ ਬੇੜਾ ਆ ਉਹ ਨਸ਼ਟ ਜਿਹੜਾ ਉਹ ਹੋ ਗਿਆ ਹੈਗਾ ਆ, ਉਹ ਸਿੰਕ ਕਰ ਗਿਆ ਆ, ਜਿਸ ਕਰਕੇ ਓਵਰਆਲ ਗਲੋਬਲੀ ਉਹਨਾਂ ਦੀ ਬੇਇੱਜ਼ਤੀ ਵੀ ਜਿਹੜੀ ਉਸ ਤੇ ਕਰਕੇ ਕਾਫੀ ਹੋਈ ਆ। ਵੀ ਜੋ ਯੁੱਧ ਤਾਂ ਜਿਹੜਾ ਮੋਸਟਲੀ ਉਹ ਜ਼ਮੀਨ ਦੇ ਉੱਤੇ ਚੱਲ ਰਿਹਾ ਤੇ ਜੰਗੀ ਬੇੜਾ ਕਿੱਥੋਂ ਡੁਬਾ ਕੇ ਜਿਹੜਾ ਉਹ ਬਹਿ ਗਏ ਹੈਗੇ ਆ। ਸੋ ਇਹ ਹੁਣ ਸਥਿਤੀ ਜਿਹੜੀ ਆ ਹਰਜੋਤ ਸਿੰਘ ਜੀ ਦੇਖੋ ਅੱਗੇ ਕੀ ਬਣਦੀ ਹੈਗੀ ਆ। ਪਰ ਹੁਣ ਤਕਰੀਬਨ 2 ਮਹੀਨੇ ਹੀ ਹੋ ਗਏ ਨੇ ਇਸ ਯੁੱਧ ਨੂੰ ਚੱਲਦਿਆਂ ਨੂੰ, ਪਰ ਅਜੇ ਤੱਕ ਕਿਸੇ ਪਾਸੇ ਵੀ ਕੋਈ ਜਿਹੜੇ ਹਰਜੋਤ ਸਿੰਘ ਜੀ ਢੋਈ ਜਿਹੜੀ ਉਹ ਨਹੀਂ ਮਿਲ ਰਹੀ। ਪਤਾ ਨਹੀਂ ਅੱਗੇ ਕੀ ਬਣਨਾ ਆ। ਮੈਰੀਪੋਲ ਦਾ ਜਿਹੜਾ ਤੁਸੀਂ ਦੱਸਿਆ ਵੀ ਪੂਰੀ ਤਰ੍ਹਾਂ ਤਹਿਸ ਨਹਿਸ ਉਸ ਸ਼ਹਿਰ ਨੂੰ ਜਿਹੜਾ ਉਹ ਕਰ ਦਿੱਤਾ ਗਿਆ। ਉਦੋਂ ਦਾ ਮੇਅਰ ਤਾਂ ਕਹਿ ਰਿਹਾ, ਕਹਿੰਦਾ ਵੀ 70% ਜਾਂ ਉਸ ਦੇ ਇਰਦ ਗਿਰਦ ਜਿਹੜਾ ਆ ਉਹ ਇਨਫਰਾਸਟਰਕਚਰ ਪੂਰੀ ਤਰ੍ਹਾਂ ਖਤਮ ਹੋ ਗਿਆ, ਜਿਸ ਨੂੰ ਰਿਪੇਅਰ ਵੀ ਨਹੀਂ ਕੀਤਾ ਜਾ ਸਕਦਾ। ਇੰਨਾ ਜ਼ਿਆਦਾ ਬੁਰਾ ਹਾਲ ਉਸ ਸ਼ਹਿਰ ਦਾ ਉਹਨਾਂ ਨੇ ਕਰ ਦਿੱਤਾ ਹੈਗਾ ਆ ਰੂਸ ਵਾਲਿਆਂ ਨੇ ਮੈਰੀਪੋਲ ਦੇ ਵਿੱਚ। ਆਪਣੇ ਵੱਲੋਂ ਇੱਧਰੋਂ ਵੀ ਅਮਰੀਕਾ ਵਾਲੇ ਵੈਸਟਰਨ ਮੁਲਕ ਸੈਂਕਸ਼ਨਸ ਵਗੈਰਾ ਜਿਹੜੇ ਉਹ ਲਾਈ ਜਾ ਰਹੇ ਆ, ਪਰ ਉਸਦਾ ਲੱਗ ਨਹੀਂ ਰਿਹਾ ਵੀ ਕੋਈ ਪੁਤਿਨ ਦੇ ਸਿਰ ਦੇ ਉੱਤੇ ਕੋਈ ਇਸਦਾ ਕੋਈ ਉਸਦਾ ਅਸਰ ਹੋ ਰਿਹਾ ਹੋਵੇ। ਨਹੀਂ, ਰਾਜਕਵੀਰ ਸਿੰਘ ਜੀ, ਲੱਗਦਾ ਵੀ ਰਸ਼ੀਆ ਦੀ ਧੌਣ ਦੇ ਉੱਤੇ ਗੋਡਾ ਹੁਣ ਅਮਰੀਕਾ ਵਾਲੇ ਰੱਖਣ ਜਾ ਰਹੇ ਆ। ਰਸ਼ੀਆ ਪਹਿਲੀ ਵਾਰੀ ਡੈਫਟ ਡਿਫਾਲਟ ਦੇ ਵਿੱਚ ਗਿਆ ਬਹੁਤ ਲੰਮੇ ਸਮੇਂ ਤੋਂ ਬਾਅਦ। 1918 ਦੇ ਵਿੱਚ ਵੋਲਸ਼ੇਵਿਕ ਰੈਵੋਲੂਸ਼ਨ ਹੋਇਆ ਸੀ, ਉਸ ਦੌਰਾਨ ਜਿਹੜੀ ਫੋਰਨ ਕਰੰਸੀ ਦੀ ਡੈਫਟ ਸੀ ਰਸ਼ੀਆ ਉਸ ਟਾਈਮ ਡਿਫਾਲਟ ਹੋਇਆ ਸੀ। ਪਰ ਪਹਿਲੀ ਵਾਰੀ ਹੁਣ ਰਸ਼ੀਆ ਡਿਫਾਲਟ ਤੇ ਚਲੇ ਗਿਆ ਤੇ ਆਕਸਫੋਰਡ ਦੇ ਇਕੋਨੋਮਿਸਟ ਇਹ ਕਹਿੰਦੇ ਹੈਗੇ ਆ ਵੀ ਇਹ ਬਹੁਤ ਡਿਫਿਕਲਟ ਹੋਊਗਾ ਰਸ਼ੀਆ ਦੇ ਲਈ, ਕਿਉਂਕਿ ਅਮਰੀਕਾ ਵਾਲੇ ਰਸ਼ੀਆ ਦੀ ਸੈਂਟਰਲ ਬੈਂਕ ਦੇ ਜਿਹੜੇ ਫਰੋਜ਼ਨ ਐਸੈਟਸ ਹੈਗੇ ਆ ਅਮਰੀਕਾ ਦੇ ਕੋਲ, ਉਹ ਉਹਨਾਂ ਨੂੰ ਵਰਤ ਸਕਦੇ ਆ। ਇਹ ਅਮਰੀਕਾ ਨੇ ਪਹਿਲਾਂ ਨਹੀਂ ਕੀਤਾ, ਅਫਗਾਨਿਸਤਾਨ ਵੇਲੇ ਵੀ ਕੀਤਾ। ਜਦੋਂ ਅਫਗਾਨਿਸਤਾਨ ਦੇ ਸਾਰੇ ਜਿਹੜੇ ਐਸੈਟਸ ਅਮਰੀਕਾ ਦੇ ਵਿੱਚ ਇੱਥੇ ਪਏ ਸੀ ਉਹਨਾਂ ਨੇ ਸਾਰਿਆਂ ਨੂੰ ਫਰੀਜ਼ ਕਰ ਲਿਆ ਸੀ ਤੇ ਉਸ ਤੋਂ ਬਾਅਦ ਉਹ ਫੰਡ ਉਹਨਾਂ ਨੇ 9/11 ਦੇ ਜਿਹੜੇ ਵਿਕਟਮਸ ਆ ਉਹਨਾਂ ਨੂੰ ਦੇ ਦਿੱਤੇ ਸੀ ਤੇ ਹੋਰ ਜਿਹੜੀ ਹਿਊਮੈਨਿਟੇਰੀਅਨ ਸਪੋਰਟ ਹੈਗੀ ਉਸ ਮੁਲਕ ਦੇ ਵਿੱਚ ਉਹਨਾਂ ਨੂੰ ਦਿੱਤੀ ਸੀ। ਇਸੇ ਤਰ੍ਹਾਂ ਕਹਿੰਦੇ ਵੀ 30 ਦਿਨ ਹੈਗੇ ਆ ਸਿਰਫ ਰਸ਼ੀਆ ਦੇ ਕੋਲ ਅਪ੍ਰੈਲ 4 ਤੋਂ ਬਾਅਦ, ਇਹ ਗ੍ਰੇਸ ਪੀਰੀਅਡ ਆ ਜੀ, ਜਿਹਦੇ ਵਿੱਚ ਉਹਨਾਂ ਨੇ ਇਹ ਪੇਮੈਂਟ ਕਰਨੀ ਹੈਗੀ ਆ। ਤੇ ਨਹੀਂ ਤਾਂ $650 ਮਿਲੀਅਨ ਟੂ ਬੌਂਡਸ ਦੀ ਹੈਗੀ ਆ ਇਹ ਪੇਮੈਂਟ, ਤੇ ਨਹੀਂ ਤਾਂ ਜਿੰਨਾ ਰਸ਼ੀਆ ਦਾ ਇੱਥੇ ਇਹਨਾਂ ਦੀ ਬੈਂਕ ਦੇ ਵਿੱਚ ਹੈਗਾ ਆ ਮਨੀ, ਕਹਿੰਦੇ ਪਈ ਉਹ ਜਾਂ ਤਾਂ ਯੂਕਰੇਨ ਨੂੰ ਦਿੱਤਾ ਜਾ ਸਕਦਾ ਹੈਗਾ ਜਾਂ ਅਮਰੀਕਨ ਸਰਕਾਰ ਵੱਲੋਂ, ਤੇ ਜਾਂ ਹੋਰ ਜਿਹੜੀਆਂ ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨਸ ਜਿਹੜੀਆਂ ਉੱਥੇ ਹੈਲਪ ਕਰ ਰਹੀਆਂ ਆ
ਉਹਨਾਂ ਨੂੰ ਦਿੱਤਾ ਜਾ ਸਕਦਾ ਹੈਗਾ ਆ। ਸੋ ਰਸ਼ੀਆ ਦੇ ਫਾਈਨੈਂਸ ਮਿਨਿਸਟਰ ਐਂਟੋਨ ਸਿਲੇਨੋਵ ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜੀ ਆ ਪੇਮੈਂਟ ਦੇ ਸਕਦੇ ਹਾਂ ਰੂਬਲ ਦੇ ਵਿੱਚ, ਪਰ ਅਮਰੀਕਾ ਵਾਲੇ ਕਹਿੰਦੇ ਆ ਵੀ ਨਹੀਂ, ਇਹ ਡਾਲਰ ਦੇ ਵਿੱਚ ਹੀ ਪੇਮੈਂਟ ਮਿਲਣੀ ਚਾਹੀਦੀ ਹੈਗੀ ਆ। ਲਗਭਗ 98 ਬਿਲੀਅਨ ਡਾਲਰ ਰਸ਼ੀਅਨ ਕਾਰਪੋਰੇਟ ਫੋਰਨ ਕਰੰਸੀ ਬੌਂਡਸ ਆਊਟਸਟੈਂਡਿੰਗ ਹੈਗੇ ਆ ਫਰਵਰੀ ਦੇ ਵਿੱਚ, ਤੇ ਅਕੋਰਡਿੰਗ ਟੂ ਜੇਪੀ ਮੋਰਗਨ 21.3 ਬਿਲੀਅਨਸ ਉਹ ਫੋਰਨ ਇਨਵੈਸਟਰਸ ਉਹਨਾਂ ਨੂੰ ਓਨ ਕਰਦੇ ਹੈਗੇ ਆ। ਜੀ ਬਿਲਕੁਲ। ਸੋ ਪਿਛਲੀ ਵਾਰੀ ਇਹਨਾਂ ਨੇ ਹੋਰ ਢੰਗ ਦੇ ਨਾਲ ਇਹ ਜਿਹੜੀਆਂ ਪੇਮੈਂਟਸ ਆ ਉਹ ਕਰਨ 'ਚ ਕਾਮਯਾਬ ਰਹੇ ਸੀਗੇ, ਪਰ ਅਮਰੀਕਾ ਨੇ ਡਾਲਰ ਪੇਮੈਂਟਸ ਦੇ ਉੱਤੇ ਰੂਸ ਦੇ ਵੱਲੋਂ ਬੈਨ ਲਾ ਦਿੱਤਾ ਸੀਗਾ, ਰੋਕ ਲਾ ਦਿੱਤੀ ਸੀ। ਇਹ ਰੂਬਲਸ ਦੇ ਵਿੱਚ ਪੇਮੈਂਟ ਕਰਨ ਨੂੰ ਤਿਆਰ ਸੀਗੇ, ਪਰ ਜਿਹੜੇ ਬੌਂਡ ਪੇਮੈਂਟਸ ਉਸ ਦੇ ਵਿੱਚ ਲਈਆਂ ਨਹੀਂ ਜਾ ਰਹੀਆਂ ਹੈਗੀਆਂ। ਸੋ ਸਮਹਾਓ ਇਹ ਹੁਣ ਅੱਗੇ ਦੇਖੋ ਕੀ ਬਣਦਾ ਆ। 30 ਦਿਨ ਦਾ ਗ੍ਰੇਸ ਪੀਰੀਅਡ ਵੀ ਜਿਹੜਾ ਹਰਜੋਤ ਸਿੰਘ ਜੀ ਮੁੱਕਣ ਦੀ ਕਗਾਰ ਦੇ ਉੱਤੇ ਪਹੁੰਚ ਰਿਹਾ ਹੈਗਾ ਆ। ਇਹ ਡਿਫਾਲਟ ਕਰਨ ਦੇ ਨਾਲ ਉੱਥੋਂ ਦੀ ਉਹਨਾਂ ਨੂੰ ਓਬਵੀਅਸਲੀ ਉੱਥੋਂ ਦੀ ਇਕੋਨਮੀ ਦੇ ਵਿੱਚ ਉੱਥੋਂ ਦੇ ਲੋਕਾਂ ਨੂੰ ਕਾਫੀ ਜ਼ਿਆਦਾ ਅਸਰ ਜਿਹੜਾ ਉਹ ਪਵੇਗਾ। ਪਰ ਓਵਰਆਲ ਲੱਖਾਂ ਹੀ ਲੋਕ ਜਿਹੜੇ ਉਹ ਇਸ ਟਾਈਮ ਘਰੋਂ ਬੇਘਰ ਹੋ ਚੁੱਕੇ ਨੇ, ਜਿਹੜੇ ਦੂਜੇ ਮੁਲਕਾਂ 'ਚ ਜਾ ਕੇ ਸ਼ਰਨ ਆ ਉਹ ਲੈ ਰਹੇ ਆ, ਤੇ ਮੁਲਕ ਦਾ ਢਾਂਚਾ ਜਿਹੜਾ ਆ ਉਹ ਪੂਰੀ ਤਰ੍ਹਾਂ ਉਹਨਾਂ ਨੇ ਤਹਿਸ-ਨਹਿਸ ਕੀਤਾ। ਅਜੇ ਇਹ ਨਹੀਂ ਪਤਾ ਹਰਜੋਤ ਸਿੰਘ ਜੀ ਹੋਰ ਇਸ ਯੁੱਧ ਨੇ ਕਿੰਨਾ ਲੰਮਾ ਸਮਾਂ ਲੈਣਾ ਹੈ। 54 ਦਿਨ ਹੋ ਚੁੱਕੇ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਿਆਂ ਨੂੰ ਰੂਸ ਤੇ ਦੁਬਾਰਾ। ਉਧਰ ਫਿਨਲੈਂਡ ਤੇ ਸਵੀਡਨ ਨਾਟੋ ਦੇ ਮੈਂਬਰ ਬਣਨ ਨੂੰ ਤਿਆਰ ਬੈਠੇ ਨੇ। ਸਮਰ ਦੇ ਵਿੱਚ ਕਹਿੰਦੇ ਵੀ ਮੇਬੀ ਉਹਨਾਂ ਨੂੰ ਐਂਟਰੀ ਦਿੱਤੀ ਜਾ ਸਕਦੀ ਹੈ ਜਾਂ ਵਿਚਾਰ ਜਿਹੜੀ ਉਸ ਦੇ ਉੱਤੇ ਹੋਊਗੀ। ਰੂਸ ਨੇ ਉਸ ਚੀਜ਼ ਦੇ ਉੱਤੇ ਪਹਿਲਾਂ ਹੀ ਜਿਹੜੀਆਂ ਧਮਕੀਆਂ ਆ ਉਹ ਦੇਣੀਆਂ ਸ਼ੁਰੂ ਕਰ ਦਿੱਤੀਆਂ ਆ ਵੀ ਜੇ ਇੱਦਾਂ ਇਹਨਾਂ ਦੋਨਾਂ ਮੁਲਕਾਂ ਨੇ ਕੀਤਾ ਤੇ ਯੂਕਰੇਨ ਵਾਂਗੂ ਇਹਨਾਂ ਤੇ ਵੀ ਚੜ੍ਹਾਈ ਜਿਹੜੀ ਉਹ ਕੀਤੀ ਜਾ ਸਕਦੀ ਆ। ਸੋ ਹਾਲਾਤ ਆਉਣ ਵਾਲੇ ਜਿਹੜੇ ਹਰਜੋਤ ਸਿੰਘ ਜੀ ਪਤਾ ਨਹੀਂ ਸਮੇਂ ਦੇ ਵਿੱਚ ਕਿੱਦਾਂ ਦੇ ਬਣ ਜਾ ਰਹੇ ਆ। 2 ਸਾਲ ਕੋਵਿਡ ਨੇ ਜਿਹੜਾ ਪੂਰਾ ਗਾਹ ਪਾ ਕੇ ਰੱਖਿਆ ਪੂਰੀ ਦੁਨੀਆ 'ਚ, ਤੇ ਹੁਣ ਰੂਸ ਨੇ ਸਾਰਿਆਂ ਦੇ ਇੱਕ ਹਿਸਾਬ ਦੇ ਨਾਲ ਜੀਣਾ ਕਹਿੰਦੇ ਆ ਉਹ ਦੁਸ਼ਵਾਰ ਕੀਤਾ ਪਿਆ ਹੈਗਾ ਆ। ਸਭ ਤੋਂ ਜ਼ਿਆਦਾ ਜਰਮਨ ਦਾ ਨੁਕਸਾਨ ਹੋ ਰਿਹਾ, ਕਿਉਂਕਿ 30% ਦੇ ਕਰੀਬ ਜਿਹੜੀ ਗੈਸ ਆ ਉਹ ਰਸ਼ੀਆ ਤੋਂ ਆਉਂਦੀ ਸੀ, ਤੇ ਉੱਥੇ ਇਨਫਲੇਸ਼ਨ ਬਹੁਤ ਜ਼ਿਆਦਾ ਵਧੀ ਹੋਈ ਹੈਗੀ ਹੈ। ਸੋ ਜਰਮਨ ਨੂੰ ਵੀ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਕੀ ਕਰੀਏ।